ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਜਿਹੜੀਆਂ ਸਾਰਾ ਦਿਨ ਸੁਰਖੀਆਂ ਦਾ ਵਿਸ਼ਾ ਬਣੀਆਂ ਰਹੀਆਂ ਨੇ, ਉਹਨਾਂ ਤੇ ਚਾਨਣਾ ਪਾਈਦਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰ ਲਈਏ ਧੰਨਵਾਦ, ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਇੰਸ਼ੋਰੈਂਸ ਲੈਣ ਦੇ ਲਈ, ਇੰਸ਼ੋਰੈਂਸ ਬਾਬਤ ਜਾਣਕਾਰੀਆਂ ਲੈਣ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਰ ਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਵੋਟਾਂ ਦਾ ਮਾਹੌਲ ਵੈਸੇ ਇਸ ਦੇਸ਼ 'ਚ ਬਣਿਆ ਹੀ ਰਹਿੰਦਾ। ਸ਼ਾਇਦ ਇਸੇ ਕਰਕੇ ਕੇਂਦਰ ਸਰਕਾਰ ਚਾਹੁੰਦੀ ਵੀ ਹੈ ਭਾਈ ਵੀ ਇੱਕੋ ਹੀ ਦੇਸ਼ ਤੇ ਇੱਕੋ ਵਾਰ ਚੋਣ। ਇਸੇ ਦੇ ਵਿਚਾਲੇ ਗੱਲ ਪੰਜਾਬ ਦੇ ਵਿੱਚ ਚੋਣਾਂ ਦਾ, ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੀਆਂ ਚੋਣਾਂ ਦੀ ਕਰ ਲਈਏ ਤਾਂ ਵੋਟਾਂ ਨੂੰ ਲੈ ਕੇ ਖਿਚਾਅ ਵਧਣ ਲੱਗਿਆ ਹੈ ਜੀ। ਖਬਰਾਂ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਤਣਾਅ ਵਾਲੀ ਸਥਿਤੀ ਬਣ ਰਹੀ ਹੈ ਜੀ। ਧੱਕਾ ਹੋ ਰਿਹਾ ਹੈ। ਧੱਕੇ ਵਾਲਾ ਸ਼ਬਦ ਜਿਹੜਾ ਹਮੇਸ਼ਾ ਵਰਤਿਆ ਜਾਂਦਾ, ਕਹਿੰਦੇ ਹੋਣ ਲੱਗ ਗਿਆ। ਦੇਖੋ ਗੁਰਪ੍ਰੀਤ, ਇਹ ਮੇਰੀ ਆਬਜ਼ਰਵੇਸ਼ਨ ਸੀ। ਮੈਂ ਕੁਝ ਦਿਨ ਪਹਿਲਾਂ ਇਹਦੇ ਤੇ ਲਿਖਿਆ ਵੀ ਸੀ, ਬੋਲਿਆ ਵੀ ਸੀ ਕਿ ਜਿਹੜੀਆਂ ਇਲੈਕਸ਼ਨਸ, ਜਿਹੜੀਆਂ ਚੋਣਾਂ ਜੋ ਆਪਾਂ ਦੇਖ ਰਹੇ ਹਾਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ, ਇਹ ਇੱਕ ਇਹੋ ਜਿਹੇ ਵੇਲੇ ਆਈਆਂ ਨੇ ਜਦੋਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਮੂਲ ਤੌਰ ਤੇ ਆਪਦਾ ਕੈਡਰ ਜਿਹੜਾ ਹੈ ਉਹ ਪੇਂਡੂ ਰੱਖਦੀਆਂ ਨੇ ਤੇ ਪੇਂਡੂ ਇਲੈਕਸ਼ਨ ਤੇ ਉਸ ਵੇਲੇ ਇਹ ਲੜਨ ਜਾ ਰਹੀਆਂ ਨੇ ਜਦੋਂ ਬਿਲਕੁਲ 2027 ਸਾਹਮਣੇ ਦਿਸਣ ਲੱਗ ਗਿਆ ਜੀ। ਤੇ ਫਿਰ ਮਾਹੌਲ, ਜਦੋਂ ਸਰਕਾਰ ਦਾ ਸਮਾਂ ਥੋੜਾ ਹੁੰਦਾ ਹੈ ਨਾ, ਇੱਕ ਚੀਜ਼ ਨੋਟ ਕਰ ਲਿਓ, ਫਿਰ ਖੂਹ ਚੋਂ ਉਹੋ ਜਿਹੀ ਆਵਾਜ਼ ਆਉਂਦੀ ਹੈ ਜਿਹੋ ਜਿਹੀ ਦਿਓਗੇ ਜੀ। ਮਤਲਬ ਕਿ ਜਦੋਂ ਤੇ ਸਰਕਾਰ ਨਵੀਂ ਨਵੀਂ ਆਉਂਦੀ ਆ, ਕੁਝ ਡਰ ਜ਼ਿਆਦਾ ਹੁੰਦਾ ਹੈ, ਕੁਝ ਇੱਕ ਕਹਿ ਲਓ ਕਿ ਝਿਜਕ ਹੁੰਦੀ ਆ ਵਿਰੋਧੀ ਧਿਰਾਂ ਦੇ ਵਿੱਚ। ਪਰ ਜਦੋਂ ਪਤਾ ਹੋਵੇ ਨਾ ਕਿ ਬਈ ਹੁਣ ਇਹਨਾਂ ਦੇ ਕੁਝ ਮਹੀਨੇ ਰਹਿ ਗਏ ਆ, ਤਾਂ ਜਿਹੜਾ ਐਕਸ਼ਨ ਦਾ ਰਿਐਕਸ਼ਨ ਵੱਖਰੀ ਕਿਸਮ ਦਾ ਹੁੰਦਾ ਹੈ। ਤਾਂ ਇਹ ਮੇਰਾ ਆਪਣਾ ਅੰਦਾਜ਼ਾ ਸੀ, ਯਾਨੀ ਜੋ ਮੈਂ ਪੰਜਾਬ ਪ੍ਰਤੀ ਆਪਣੀ ਸਮਝ ਰੱਖਦਾ ਜੀ, ਤਾਂ ਇਹ ਮੇਰਾ ਆਪਣਾ ਨਜ਼ਰੀਆ ਸੀਗਾ ਕਿ ਜੇ ਧੱਕਾ ਹੋਏਗਾ ਤਾਂ ਐਤਕੀ ਉਸ ਧੱਕੇ ਦਾ ਵਿਰੋਧ ਹੋਏਗਾ। ਵਿਰੋਧ ਕਿਸ ਸ਼ਕਲ 'ਚ ਹੋਏਗਾ ਮੈਂ ਤੈਅ ਨਹੀਂ ਕਰ ਸਕਦਾ। ਜੀ। ਯਾਨੀ ਆਵਾਜ਼ ਬੁਲੰਦ ਹੁੰਦੀ ਹੈ ਜਾਂ ਡਾਂਗ ਬਰੋਬਰ ਡਾਂਗ ਚੱਲਦੀ ਹੈ, ਤਾਂ ਇਹ ਆਪਣੇ ਆਪ ਸਮੇਂ ਨੇ ਤੈਅ ਕਰ ਦੇਣਾ। ਪਰ ਤੁਸੀਂ ਅੱਜ ਦੇਖੋ ਕੀ ਹੋਇਆ। ਵੈਸੇ ਤਾਂ ਕੱਲ ਤੋਂ ਤੁਸੀਂ ਦੇਖੋ ਕਿ ਕੱਲ ਤੋਂ ਅਫਸਰ ਜਿਹੜੇ ਆ ਉਹ NOC ਨਾ ਦਈਏ ਇਸ ਕਰਕੇ ਦਫ਼ਤਰਾਂ 'ਚ ਬਹਿਣੋਂ ਹਟ ਗਏ। ਅਟਾਰੀ, ਵੇਰਕਾ, ਫਿਰ ਲੁਧਿਆਣਾ ਟੂ ਨਾਭੇ ਦਾ ਰੌਲਾ ਪਿਆ। ਇਸ ਤੋਂ ਇਲਾਵਾ ਕਈ ਥਾਵਾਂ ਤੋਂ ਰਿਪੋਰਟ ਹੋਇਆ, ਬਕਾਇਦਾ ਤੁਸੀਂ ਪੰਜਾਬੀ ਟ੍ਰਿਬਿਊਨ 'ਚ ਇਹ ਖਬਰ ਵੀ ਪੜ੍ਹ ਸਕਦੇ ਹੋ ਜੀ ਕਿ ਅਫਸਰ ਗਾਇਬ ਨੇ ਦਫ਼ਤਰ ਦੇ ਵਿੱਚੋਂ। ਕਾਰਨ ਕਿ ਜੇ ਉਹ ਬਹਿੰਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਸਾਡੇ ਝੱਗੇ ਪਾੜ ਦੇਣੇ ਆ ਖਿੱਚ ਖਿੱਚ ਕੇ। ਜੀ। ਠੀਕ ਹੈ ਜੀ। ਜੇ NOC ਦਿੰਦੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਦਰਬਾਰ ਨੇ ਜਾਂ ਦਿੱਲੀ ਦਰਬਾਰ ਦੇ ਜਿਹੜੇ ਅਹਿਲਕਾਰ ਨੇ ਪੰਜਾਬ ਤੋਂ, ਉਹਨਾਂ ਨੇ ਸਾਡੇ ਨਾਲ ਬੁਰੀ ਕਰਨੀ। ਉਹਦਾ ਹੱਲ ਇਹੋ ਆ ਕਿ ਫੋਨ ਬੰਦ ਕਰ ਲਓ, ਡਰਾਈਵਰ ਨੂੰ ਕੋਈ ਕਹੋ ਕਿ 4 ਲੀਟਰ ਤੇਲ ਵੱਧ ਪਾ ਕੇ ਤੇ ਗੇੜੇ ਕੱਢੀ ਜਾ ਸ਼ਹਿਰ ਦੇ ਆਲੇ ਦੁਆਲੇ। ਜੀ। ਹੁਣ ਦੂਜੇ ਪਾਸੇ ਆ ਜਾਓ। ਅੱਜ ਮਾਝੇ ਦੇ ਵਿੱਚ ਤੁਸੀਂ ਵੇਖੋ ਕਿ ਸੁਖਬੀਰ ਸਿੰਘ ਬਾਦਲ ਉਚੇਚੇ ਪਹੁੰਚੇ ਹੋਏ ਸੀ। ਉੱਥੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਕਾਰਕੁਨ ਇੱਧਰ ਪੱਟੀ ਵਾਲੀ ਸਾਈਡ ਆਮੋ ਸਾਹਮਣੇ ਹੋਏ ਨੇ। ਧਰਨਾ ਵੀ ਚੱਲ ਰਿਹਾ ਸੀ ਸ਼ਾਮ ਤੱਕ। ਫਿਰ ਗੱਲ ਹੋ ਗਈ ਨਾ ਆਮ ਆਦਮੀ ਪਾਰਟੀ ਤੇ ਅਕਾਲੀ। ਮੈਂ ਤੁਹਾਨੂੰ ਬਹੁਤ ਮਰਤਬਾ ਦੱਸ ਚੁੱਕਾ ਕਿ ਆਮ ਆਦਮੀ ਪਾਰਟੀ ਵਰਸਜ ਅਕਾਲੀ ਤੁਸੀਂ ਮੰਨ ਕੇ ਹੀ ਚੱਲੋ ਜੀ। ਮਾਝੇ 'ਚ ਤਾਂ ਖਾਸ ਤੌਰ ਤੇ ਕਿਉਂ ਉਹਦਾ
ਆਪਾਂ ਜਵਾਬ ਦੇ ਚੁੱਕੇ ਹਾਂ। ਇਸ ਤੋਂ ਇਲਾਵਾ ਅੱਜ ਇੱਕ ਹੋਰ ਵੱਡੀ ਘਟਨਾ ਘਟੀ, ਔਰ ਤੁਸੀਂ ਇਹ ਦੇਖੋ ਕਿ ਆਨਲਾਈਨ, ਕਿਉਂਕਿ ਹੁਣ ਛਪੇ ਹੋਏ ਅਖਬਾਰ ਤੇ ਇਸ ਵੇਲੇ ਤੁਸੀਂ ਪੜ੍ਹ ਨਹੀਂ ਸਕਦੇ, ਜੀ, ਉਹ ਤੇ ਇੰਡੀਆ ਦੇ 12 ਵਜੇ ਤੋਂ ਬਾਅਦ ਹੀ ਪ੍ਰਿੰਟ ਆਊਟ ਹੁੰਦੇ, ਤੁਹਾਨੂੰ ਪਤਾ ਹੀ ਆ। ਜੀ, ਪਰੰਤੂ ਤੁਸੀਂ ਡਿਜੀਟਲ ਜਿਹੜੇ ਵਰਸ਼ਨ ਹੈਗੇ ਨੇ ਇਹਨਾਂ ਅਖਬਾਰਾਂ ਦੇ ਜਾਂ ਕੁਝ ਵੀ, ਤਾਂ ਤੁਸੀਂ ਦੇਖੋਗੇ ਰਿਪੋਰਟਿੰਗ ਬਹੁਤ ਘੱਟ ਹੋ ਰਹੀ ਹੈ ਇਹਨਾਂ ਮੁੱਦਿਆਂ ਤੇ। ਜੀ, ਜੀ, ਇਹ ਵੀ ਇੱਕ ਗੱਲ ਵੇਖਣ ਵਾਲੀ ਆ। ਯਾਨੀ ਇਹਦਾ ਮਤਲਬ ਹੈ ਕਿ ਖਬਰਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸ਼ਾਇਦ ਛਾਣ ਕੇ ਦਿੱਤੀਆਂ ਜਾ ਰਹੀਆਂ, ਕਿ ਜ਼ਿਆਦਾਤਰ ਬਈ ਖਬਰਾਂ ਇਦਾਂ ਦੀਆਂ ਨੇ ਕਿ ਨਕਾਰਾਤਮਕਤਾ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਸਰਕਾਰ ਪ੍ਰਤੀ, ਤੇ ਉਹਦਾ ਰਿਐਕਸ਼ਨ ਸੋਸ਼ਲ ਮੀਡੀਆ ਤੇ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ। ਜੀ, ਪਰ ਅੱਜ ਉੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਇਹਨਾਂ ਦਾ ਸਾਬਕਾ ਸਰਪੰਚ ਕਾਲੀਆਂ ਦਾ, ਹੁਣ ਜੀ, ਇਹ ਤੈਅ ਨਹੀਂ ਹੈ, ਇਹ ਸਿੱਧ ਨਹੀਂ, ਉਹ ਗਲੀ ਦੇ ਵਿੱਚ ਡਿੱਗਾ ਪਿਆ। ਮੈਂ ਵੀਡੀਓ ਦੇਖੀ ਆ, ਪੁਲਿਸ ਵਾਲੇ ਕਹਿੰਦੇ ਨੇ ਕਿ ਇਹ ਘਰੋਂ ਭੱਜਣ ਲੱਗਾ ਜਦੋਂ ਰੇਡ ਪਈ ਆ, ਕਿਉਂਕਿ ਉਹਨੇ ਜੀ, ਕਾਗਜ਼ ਭਰੇ ਸਨ ਸ਼ਾਇਦ, ਕਿ ਭਰਨੇ ਸੀ। ਜੀ, ਹੁਣ ਇਹ ਵੀ ਇੱਕ ਬੜਾ ਵੱਡਾ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਉਹ ਬੰਦਾ ਕ੍ਰਿਮੀਨਲ ਹੈ, ਉਹਦੇ ਤੇ ਕੇਸ ਨੇ, ਤਾਂ ਜੀ, ਪੁਲਿਸ ਉਹਨੂੰ ਹੁਣੇ ਹੀ ਕਿਉਂ ਫੜਨ ਆਈ ਆ ਜਦੋਂ ਉਹ ਇਲੈਕਸ਼ਨ ਲੜਨ ਜਾ ਰਿਹਾ ਹੈ? ਉਹਨੇ ਹੁਣ ਦੱਸਦੇ ਆ ਕਿ ਛਾਲ ਮਾਰੀ ਹੈ ਜਾਂ ਇਹ ਕੋਈ ਅਣਹੋਣੀ ਹੋਈ ਆ, ਇਹ ਤੇ ਪਤਾ ਜੀ, ਨਹੀਂ ਲੱਗ ਸਕਿਆ। ਪਰ ਫਿਲਹਾਲ ਉਹਦੀ ਇੱਕ ਵੀਡੀਓ ਜਿਹੜੀ ਆ ਗਲੀ ਦੇ ਵਿੱਚ ਬੇਹੋਸ਼ ਪਿਆ, ਤੇ ਲੋਕ ਉੱਚੀ ਉੱਚੀ ਰੋ ਰਹੇ ਉਹਦੇ ਨੇੜੇ ਕਿ ਬਈ ਇਹਨੂੰ ਚੁੱਕੋ, ਮਾਰਤਾ ਹੋ ਗਈ ਆ। ਮਤਲਬ ਕਿ ਇੱਥੋਂ ਤੱਕ ਕਹਾਣੀਆਂ ਚਲੇ ਗਈਆਂ ਨੇ। ਤੇ ਮਾਝੇ ਦੇ ਵਿੱਚ ਦੇਰ ਸ਼ਾਮ ਤੱਕ ਸੁਖਬੀਰ ਸਿੰਘ ਬਾਦਲ ਡਟੇ ਹੋਏ ਸਨ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਅੱਜ ਇੱਕ ਵੱਖਰੀ ਗੱਲ ਕਹੀ ਹੈ, ਤੇ ਪੱਟੀ ਵਾਲਿਆਂ ਨੂੰ ਤੇ ਵੰਗਾਰ ਕੇ ਕਿਹਾ ਕਿ ਤੁਹਾਡਾ ਸੇਵਾਦਾਰ ਹਾਜ਼ਰ ਹੈ। ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਭਣਵਈਏ ਦਾ ਪਤਾ ਬਿਲਕੁਲ ਹੀ ਕੱਟਤਾ, ਜੀ, ਕਿਉਂਕਿ ਉਹ ਤੇ ਸ਼ਾਇਦ ਹੁਣ ਅੰਮ੍ਰਿਤਸਰ ਦਫ਼ਤਰ ਬਣਾ ਰਹੇ ਆ। ਕਿਤੇ ਇਹ ਤੇ ਨਹੀਂ ਹੋ ਗਿਆ ਕਿਤੇ ਉਹ ਅੰਮ੍ਰਿਤਸਰ ਨੂੰ ਭੇਜਦੇ ਆ ਹੁਣ ਮਜੀਠੀਆ ਸਾਹਿਬ, ਤੇ ਪਤਾ ਨਹੀਂ ਹਲੇ ਆਉਣਗੇ ਕਿ ਨਹੀਂ ਆਉਣਗੇ। ਢਿੱਲੀ ਪੈ ਗਈ ਗੱਲ ਦੀ ਗਾਨੀ, ਤੂੰ ਪਰਦੇਸੋਂ ਨਹੀਂ ਮੁੜਿਆ। ਤਾਂ ਗੱਲ ਇਹ ਆ ਕਿ ਉਹਨਾਂ ਨੇ ਤੇ ਪਤਾ ਨਹੀਂ ਕਦੋਂ ਮੁੜਨਾ ਹੈ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਦਫ਼ਤਰ ਬਣ ਰਿਹਾ ਕੈਰੋਂ ਸਾਹਿਬ ਦਾ। ਤਾਂ ਇਹ ਵੀ ਇੱਕ ਅੱਜ ਇਹਨਾਂ ਨੇ ਉੱਥੇ ਮਾਝੇ ਦੀ ਧਰਤੀ ਤੇ ਨਵਾਂ ਹੀ ਚੁੰਝ ਚਰਚਾ ਛੇੜ ਦਿੱਤਾ ਹੈ ਗੁਰਪ੍ਰੀਤ, ਜਿੱਦਾਂ ਕਿਹਾ ਕਿ ਮੈਂ ਤੁਹਾਡਾ ਸੇਵਾਦਾਰ ਹਾਜ਼ਰ ਹਾਂ। ਤਾਂ ਗੱਲ ਇਹ ਆ ਕਿ ਇਹ ਵੀ ਆਪਣੇ ਆਪ ਦੇ ਵਿੱਚ, ਕਿਉਂਕਿ ਮਾਝੇ ਤੋਂ ਸੁਖਬੀਰ ਸਿੰਘ ਬਾਦਲ ਦੇ ਲੜਨ ਦੇ ਚਰਚੇ ਵੀ ਚੱਲਦੇ ਪਏ ਜੀ, ਕਿ ਮਾਝੇ ਤੋਂ ਇਲੈਕਸ਼ਨ ਲੜ ਸਕਦੇ ਨੇ। ਸੋ ਲਿਹਾਜ਼ਾ ਦੇਖੋ, ਮੈਂ ਵਾਰ-ਵਾਰ ਕਹਿਣਾ ਕਿ ਠੀਕ ਆ, ਮੈਂ ਐਵੇਂ ਕਹਾਂ ਕਾਲੀਆਂ ਨੇ ਵੀ ਆਪਦੇ ਦੌਰ 'ਚ ਇਹੋ ਕੁਝ ਕੀਤਾ। ਮਾਨਾ ਦੀ ਜਿਹੜੀ ਹਿੰਸਾ ਹੋਈ ਸੀ, ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ, ਮਾਨਾ ਦੀ ਹਿੰਸਾ ਦਾ ਇੱਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਸੀ। ਮੈਂ ਉਦੋਂ ਨਵਾਂ ਹੀ ਪੱਤਰਕਾਰਤਾ 'ਚ ਆਇਆ ਸੀ, ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਦੋਂ ਪੰਜਾਬ ਦੇ ਦਿੱਗਜ ਪੱਤਰਕਾਰ ਉੱਥੇ ਬੈਠੇ ਮੈਨੂੰ ਮਿਲੇ ਸੀ, ਤੇ ਮੈਨੂੰ ਸਿੱਖਣ ਦਾ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਗੁਰਪ੍ਰੀਤ, ਤੇ ਮੈਂ ਉਹਨਾਂ 2-4 ਦਿਨਾਂ ਦੇ ਵਿੱਚ ਬਹੁਤ ਵੱਡੇ ਪੱਤਰਕਾਰਾਂ ਦੀ ਸੰਗਤ ਕਰਕੇ ਬਹੁਤ ਕੁਝ ਸਿੱਖਿਆ ਸੀ। ਇਵਨ ਦੈਟ ਕਿ ਅੱਜ ਨੈਸ਼ਨਲ ਨਿਊਜ਼ ਪੇਪਰਾਂ ਦੇ ਵਿੱਚ ਵੀ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਸੀ, ਉਸ ਟਾਈਮ ਗਰਾਊਂਡ ਤੇ ਉਹ ਰਿਪੋਰਟ ਕਰ ਰਹੇ ਸੀਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਇਹਨਾਂ ਦੇ ਦੌਰ ਦੇ ਵਿੱਚ ਉਹ ਸਮਾਂ ਦੇਖਿਆ ਜਦੋਂ ਇੱਕ ਪਿੰਡ ਦੇ ਵਿੱਚ ਹਿੰਸਾ ਹੁੰਦੀ ਹੈ, ਤੇ ਉਸ ਤੋਂ ਬਾਅਦ 3 ਕੇ 4 ਦਿਨ ਉਹ ਪਿੰਡ ਬਿਲਕੁਲ ਏਦਾਂ ਕਹਿ ਲਓ ਕਿ ਜਿਵੇਂ ਆਪਾਂ ਸ਼ਮਸ਼ਾਨ ਦੀ ਚੁੱਪ ਕਹਿ ਦਿੰਦੇ ਆ ਨਾ, ਏਦਾਂ ਬਣਾ ਦਿੱਤਾ ਸੀ। ਮੈਂ ਉਹ ਵੀ ਦੌਰ ਦੇਖਿਆ। ਮੈਂ ਇਹਨਾਂ ਚੀਜ਼ਾਂ ਨੂੰ ਜਸਟੀਫਾਈਬਲ ਨਹੀਂ ਕਰਦਾ ਕਿ ਉਹ ਤੁਹਾਡੇ ਸਮੇਂ ਏਦਾਂ ਸੀ ਤੇ ਅੱਜ ਏਦਾਂ ਨਹੀਂ। ਮੈਂ ਕਹਿੰਦਾ ਕਿ ਰੀਤ ਟੁੱਟਣੀ ਚਾਹੀਦੀ ਹੈ। ਸਰਕਾਰ ਨੂੰ ਆਪਣੇ ਕੀਤੇ ਕੰਮਾਂ ਤੇ ਯਕੀਨ ਕਰਨਾ ਚਾਹੀਦਾ ਕਿ ਲਓ ਜੀ ਚੱਕੋ, ਜੇ ਅਸੀਂ ਕੀਤਾ ਤੇ ਸਾਡਾ ਰਿਪੋਰਟ ਕਾਰਡ ਤੁਹਾਡੇ ਹੱਥ ਹੈ, ਤੁਹਾਡਾ ਪੈਨ ਹੈ, ਭਰ ਦਿਓ ਜਿੰਨੇ ਨੰਬਰ ਭਰਨੇ। ਤੇ ਜੇ ਕਿਤੇ ਨੰਬਰ ਘੱਟ ਵੀ ਆ ਜਾਣਗੇ, ਜਿਵੇਂ ਕੱਚੇ ਪੇਪਰ ਹੁੰਦੇ ਆ, ਤੁਹਾਡੇ ਕੋਲ ਕੱਚੇ ਪੇਪਰਾਂ ਤੇ ਪੱਕੇ ਪੇਪਰਾਂ ਦੇ ਦਰਮਿਆਨ ਸਮਾਂ ਹੁੰਦਾ, ਤੁਸੀਂ ਆਪਣੀ ਮਿਹਨਤ ਕਰਕੇ ਅੱਗੇ ਨਿਕਲ ਜਾਓ। ਪਰ ਮੈਨੂੰ ਨਹੀਂ ਲੱਗਦਾ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜਾ ਹੈ ਉਹ ਐਤਕੀ ਵੀ ਹੋਣ ਜਾ ਰਿਹਾ, ਕਿਉਂਕਿ ਅੱਜ ਵੀ ਪਟਿਆਲੇ ਜ਼ਿਲ੍ਹੇ ਤੋਂ ਖਬਰਾਂ ਆ ਰਹੀਆਂ ਨੇ, ਝਿੰਜਰ ਸਾਹਿਬ ਜਿਹੜੇ ਆ ਇਹਨਾਂ ਦੇ, ਮੈਂ ਜਿਵੇਂ ਕਹਿ ਰਿਹਾ ਵਾਰ-ਵਾਰ, ਇਸ ਨੂੰ ਅਦਰਵਾਈਜ਼ ਨਾ ਲਿਓ ਕਿ ਕਾਲੀਆਂ, ਕਿਉਂਕਿ ਕਾਂਗਰਸੀ ਹਲੇ ਐਕਸ਼ਨ 'ਚ ਨਹੀਂ ਆਏ ਕਿਤੇ। ਕਾਂਗਰਸੀ ਆਪਣੀਆਂ ਟਿਕਟਾਂ ਦਾ ਕਰ ਰਹੇ ਨੇ ਆਪਦੇ ਪੱਧਰ ਤੇ, ਉਹ ਐਨਓਸੀ ਵਗੈਰਾ ਜਿਹੜੇ ਆ ਲੈ ਕੇ ਉਹ ਤੁਹਾਨੂੰ ਫਿਰ ਮੈਦਾਨ 'ਚ ਦਿਸਣਗੇ। ਫਿਲਹਾਲ ਕਾਲੀ ਬਹੁਤ ਐਗਰੈਸ਼ਨ ਦੇ ਨਾਲ ਆ ਰਹੇ ਨੇ ਮੈਦਾਨ 'ਚ, ਤੇ ਪਟਿਆਲੇ ਝਿੰਜਰ ਸਾਹਿਬ ਜਿਹੜੇ ਇਹਨਾਂ ਦੇ ਯੂਥ ਵਾਲੇ ਆ, ਉਹ ਤੇ ਕੰਧ ਟੱਪ ਕੇ ਸ਼ਾਇਦ ਅੰਦਰ ਵੜ ਗਏ ਸਨ। ਤਾਂ ਉੱਥੇ ਪਟਿਆਲੇ 'ਚ ਵੀ ਇਹੋ ਜਿਹੀਆਂ ਹੀ ਚਰਚਾਵਾਂ ਨੇ ਕਿ ਉੱਥੇ ਵੀ ਧੱਕ-ਮਧੱਕਾ ਚੱਲੀ ਜਾਂਦਾ ਜੀ। ਜੀ, ਖਬਰਾਂ ਆਉਣਗੀਆਂ ਆਉਣ ਵਾਲੇ ਦਿਨਾਂ 'ਚ। ਚਲੋ ਖੈਰ ਸੁੱਖੀ ਮੰਗਦੇ ਆ, ਅੱਗੇ ਚੱਲੀਏ। ਤੇ ਬੀਜੇਪੀ ਨੇਤਾ ਦੀ ਕੁੜੀ ਨੇ ਕੀਤੀ ਹੈ ਜੀ ਖੁਦਕੁਸ਼ੀ। ਹਾਂਜੀ ਦੇਖੋ, ਇਹ ਕੋਈ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਨ ਜਿਨ੍ਹਾਂ ਦੀ ਬੇਟੀ ਨੇ ਸੁਸਾਈਡ ਕੀਤਾ ਹੈ।
ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜਾ ਪਰਿਵਾਰ ਆ ਬਰਨਾਲੇ ਦੇ ਵਿੱਚ, ਕੋਈ ਮਤਲਬ ਪਰਿਵਾਰ ਸੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੀਗੇ, ਸੁਸਾਈਡ ਕੀਤਾ ਹੈ ਤੇ ਘਰ ਦੇ ਵਿੱਚ ਹੀ ਫੰਦਾ ਲਾਇਆ। ਇਹ ਬੀਏ ਲਾਸਟ ਈਅਰ ਦੀ ਜਿਹੜੀ ਸੀਗੀ ਉਹ ਸਟੂਡੈਂਟ ਸੀਗੀ, ਤੇ ਦੱਸਦੇ ਆ ਕਿ ਕਾਲਜ ਦੀ 5000 ਫੀਸ ਜਮ੍ਹਾਂ ਨਾ ਕਰਾਉਣ ਦੇ ਚੱਲਦਿਆਂ ਇਹ ਕੁੜੀ ਜਿਹੜੀ ਸੀਗੀ ਉਹ ਸੁਸਾਈਡ ਕਰ ਜਾਂਦੀ ਆ। ਔਰ ਇਹਦੀ ਮਾਂ ਜਿਹੜੀ ਆ ਰਾਣੀ, ਉਹ ਜੀ ਬਰਨਾਲਾ ਭਾਰਤੀ ਜਨਤਾ ਪਾਰਟੀ ਦੀ ਸੈਕਟਰੀ ਹੈ, ਸਕੱਤਰ ਜੀ ਹੈ। ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਵਾਸਤੇ ਸ਼ਰਮ ਦਾ ਸਬਬ ਹੋਣਾ ਚਾਹੀਦਾ ਹੈ। ਮੈਂ ਤੇ ਕਹਿੰਦਾ ਆ ਕਿ ਚੱਪਣੀ 'ਚ ਨੱਕ ਡੋਬ ਕੇ ਸਾਡੇ ਸਾਰੇ ਹਾਕਮਾਂ ਵਾਸਤੇ, ਚਾਹੇ ਪੰਜਾਬ ਦਾ ਹੋਵੇ ਤੇ ਚਾਹੇ ਦਿੱਲੀ ਦਾ ਹੋਵੇ, ਇਹ ਤੇ ਨੱਕ ਡੋਬ ਕੇ ਇੱਥੇ ਬੈਠੇ ਰਹਿਣ ਵਾਲਾ ਹਾਲ ਹੋਣਾ ਚਾਹੀਦਾ ਹੈ ਕਿ ਇੱਕ ਲੜਕੀ ਯਾਰ 5000 ਨੂੰ ਜਾਨ ਗਵਾ ਜਾਵੇ, ਤੇ ਉਹ ਵੀ 5000 ਉਹਨੂੰ ਚਾਹੀਦਾ ਕਾਹਦੇ ਵਾਸਤੇ? ਫੀਸ ਵਾਸਤੇ। ਲੱਖ ਲਾਹਨਤ ਆ, ਤੇ ਲੱਖ ਦੀ ਮੈਂ ਕਹਿੰਦਾ ਕਰੋੜ ਲਾਹਨਤ ਪਾ ਦਿਓ ਸਾਡੇ ਸਿਸਟਮ ਤੇ ਕਿ ਕੋਈ ਬੱਚਾ ਇੱਥੇ। ਭਾਰਤੀ ਜਨਤਾ ਪਾਰਟੀ ਦਾ ਸਵਾਲ ਨਹੀਂ, ਭਾਰਤੀ ਜਨਤਾ ਪਾਰਟੀ ਤੇ ਸਵਾਲ ਤੇ ਅਸੀਂ ਕਰਦੇ ਹੀ ਆ, ਪਰ ਇੱਥੇ ਸਵਾਲ ਸਾਡੇ ਸਾਰਿਆਂ ਤੇ ਹੀ ਆ ਕਿ ਅਸੀਂ ਕਿਸ ਸਿਸਟਮ ਦਾ ਹਿੱਸਾ ਬਣ ਕੇ ਕਿਸ ਸਿਸਟਮ ਨੂੰ ਅਸੀਂ ਅਪਣਾ ਚੁੱਕੇ ਹਾਂ, ਕਿ ਜਿੱਥੇ ਸਾਡੇ ਨਾਲ ਦੇ ਘਰ ਦੇ ਵਿੱਚ ਪਤਾ ਹੀ ਨਹੀਂ ਕੀ ਕੁਝ ਚੱਲਦਾ ਪਿਆ। ਜੀ ਤੋ ਦੇਖੋ ਇਹ ਆ, ਇਹ ਕਦੇ ਨਾਂ ਬਦਲ ਦਿੰਦੇ, ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਨਾਂ ਰੱਖ ਦਿੱਤਾ ਜੀ, ਆਖੇ ਇਹ ਕੀ ਨਾਂ ਤੋਂ ਤੁਸੀਂ ਸ਼ਾਇਦ ਹੁਣ ਸੇਵਕ ਤੀਰਥ, ਸੇਵਾ ਤੀਰਥ ਜੀ ਹੈ, ਤੇ ਆਖੇ ਜੀ ਰਾਜ ਭਵਨ ਦਾ ਨਾਂ ਰੱਖ ਦਿੱਤਾ ਲੋਕ ਭਵਨ। ਲਓ ਨਾਂ ਬਦਲ ਕੇ। ਮੈਂ ਕਿਹਾ 47 ਤੱਕ ਤੁਸੀਂ ਸ਼ਾਇਦ ਭਾਰਤ ਦਾ ਨਾਂ ਸੁਰਗ ਰੱਖ ਦਿਓ ਤੇ ਸਾਨੂੰ ਬਣਾ ਦਿਓ ਸੁਰਗਵਾਸੀ, ਬਸ ਠੀਕ ਠਾਕ ਆ। ਤਾਂ ਗੱਲ ਇਹ ਆ ਕਿ ਭਾਈ ਇੱਧਰ ਧਿਆਨ ਦੇਣ ਦੀ ਜ਼ਰੂਰਤ ਆ। ਪਿੱਛੇ ਜੇ ਮੈਂ ਦੇਖਿਆ ਸੀ ਰਾਜਪੁਰੇ ਦੇ ਲਾਗੇ ਬਹੁਤ ਸਾਰੀਆਂ ਲੜਕੀਆਂ ਨੂੰ ਸਕੂਲ ਡ੍ਰੌਪ ਕਰਨਾ ਪਿਆ, ਪੜ੍ਹਾਈ ਛੱਡਣੀ ਪਈ, ਕਾਰਨ ਕਿ ਲਾਗੇ ਬੰਨੇ ਮਤਲਬ ਕਿ ਸਕੂਲ ਹੀ ਹੈ ਨਹੀਂ ਜੀ। ਤਾਂ ਇਹ ਸਾਡੇ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਕਿ ਇੱਕ ਬੇਟੀ, ਇੱਕ ਬੱਚੀ ਜੇ 5000 ਦੀ ਫੀਸ ਖੁਣੋਂ ਮਰੀ ਆ, ਜਿਵੇਂ ਉਹਦੀ ਮਾਂ ਕਹਿ ਰਹੀ ਆ, ਤਾਂ ਬਹੁਤ ਹੀ ਇਹ ਕੇਂਦਰ ਸਰਕਾਰ ਹੋਵੇ, ਚਾਹੇ ਸੂਬਾ ਸਰਕਾਰ ਹੋਵੇ, ਤੇ ਚਾਹੇ ਸਮਾਜ ਹੋਵੇ, ਸਾਡੇ ਸਾਰਿਆਂ ਵਾਸਤੇ ਹੀ ਇਹ ਬੜੀ ਸ਼ਰਮਿੰਦਗੀ ਦੀ ਗੱਲ ਆ। ਜੀ ਅੱਗੇ ਜੇਕਰ ਚਲੀਏ ਤਾਂ ਉਧਰ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋਇਆ ਜੀ, ਬੇੜੀਆਂ ਹੱਥਾਂ ਤੇ ਗਲੇ ਦੇ ਵਿੱਚ ਪਾ ਕੇ ਪ੍ਰਦਰਸ਼ਨ ਕੀਤਾ, ਕਿਹਾ ਵੀ ਭਾਈ ਸਾਡੇ ਐਮਪੀ ਨੂੰ ਰਿਹਾ ਕਰੋ, ਕਹਿ ਰਹੇ ਸੀ ਨਾਰਾ ਧਰਨਾਕਾਰੀ ਪ੍ਰਦਰਸ਼ਨਕਾਰੀ ਜੀ। ਤੁਹਾਨੂੰ ਸ਼ਾਇਦ ਯਾਦ ਹੋਏਗਾ, ਮੈਂ ਜੇ ਨਹੀਂ ਤਾਂ ਯਾਦ ਦਿਵਾਉਣਾ ਤੁਹਾਨੂੰ, ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕੀਤੀ ਹੈ, ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਆਪੋਜੀਸ਼ਨ 'ਚ ਰਹਿੰਦਿਆਂ ਕੀ ਡਰਾਮੇ ਕੀਤੇ ਸੀ, ਉਹ ਹੁਣ ਤਾਂ ਲੋਕ ਭੁੱਲ ਗਏ ਹੋਣੇ, ਬਹੁਤ ਵੱਡਾ ਸਮਾਂ ਹੋ ਗਿਆ। ਸੈਸ਼ਨ ਚੱਲਣ ਹੀ ਨਹੀਂ ਸੀ ਦਿੱਤਾ, ਤੇ ਕੱਲ ਉਪਦੇਸ਼ ਦੇ ਰਹੇ ਸਨ ਇਹ ਮਹਾਰਥੀ ਪ੍ਰਧਾਨ ਮੰਤਰੀ ਕਿ ਬਈ ਦੂਜਿਆਂ ਨੂੰ ਤੁਸੀਂ ਨਵਿਆਂ ਨੂੰ ਮੌਕਾ ਨਹੀਂ ਦਿੰਦੇ, ਯਾਨੀ ਸੈਸ਼ਨ ਚੱਲਣ ਨਹੀਂ ਦਿੰਦੇ। ਤੇ ਇਹਨਾਂ ਨੇ ਉਦੋਂ ਕਈ ਸੈਸ਼ਨ ਜਿਹੜੇ ਐਂਡ ਤੇ ਸੀਗੇ ਨਾ, ਮਨਮੋਹਨ ਸਿੰਘ 2 ਸਰਕਾਰ ਦੇ, ਵਾਸ਼ ਆਊਟ ਕਰਵਾਤੇ ਸੀ। ਅੱਛਾ ਜੀ, ਜਦੋਂ ਆਮ ਆਦਮੀ ਪਾਰਟੀ ਵਾਲੇ ਆਪੋਜੀਸ਼ਨ 'ਚ ਹੁੰਦੇ ਸੀ ਤੇ ਇਹਨਾਂ ਦੇ ਜਿਹੜੇ ਬਾਲੇ ਹੀ ਸਿਰਫਿਰੇ ਟਾਈਪ ਦੇ ਭੰਬਕੜ ਹੁੰਦੇ ਸੀ, ਤੁਹਾਨੂੰ ਯਾਦ ਆ, ਉਹ ਵੀ ਆਪਣੇ ਆਪ ਨੂੰ ਬੇੜੀਆਂ 'ਚ ਕੱਸ ਕੇ ਪੇਸ਼ ਕਰਿਆ ਕਰਦੇ ਸੀ ਜੀ। ਇੱਕ ਸੱਜਣ ਤੇ ਸੰਗਲਾ 'ਚ ਬੰਨਣ ਵਾਲਾ ਮੈਨੂੰ ਮਿਲਿਆ ਸੀਗਾ, ਵਿਅਕਤੀਗਤ ਤੌਰ ਤੇ ਮੈਨੂੰ ਮਿਲਣ ਆਇਆ ਸੀ, ਚੇਚਾ ਮਿਲ ਕੇ ਗਿਆ ਮੈਨੂੰ ਉਸ ਟਾਈਮ। ਉਹ ਦੁਬਾਰਾ ਨਹੀਂ ਮਿਲਿਆ, ਜੇ ਮਿਲਿਆ ਹੁੰਦਾ ਤੇ ਮੈਂ ਉਹਨੂੰ ਪੁੱਛਦਾ ਸੀਗਾ, ਹੋਰ ਦੱਸੋ ਸੱਜਣ ਜੀ ਕੀ ਹਾਲ ਚਾਲ ਨੇ। ਉਦੋਂ ਬਾਅਦ ਨਹੀਂ ਮਿਲੇ, ਸਰਕਾਰ ਬਣਨ ਤੋਂ ਬਾਅਦ। ਸਰਕਾਰ ਬਣਨ ਤੋਂ ਪਹਿਲਾਂ ਜ਼ਰੂਰ ਮਿਲਿਆ ਸੀ ਮੈਨੂੰ, ਉਹ ਚੇਚਾ ਮਿਲਣ ਆਇਆ ਸੀ, ਕਹਿੰਦਾ ਸੀਗਾ ਕਿ ਮੈਂ ਉਹੀ ਆ, ਜੰਜੀਰਾਂ 'ਚ ਬੰਨ ਕੇ ਰੱਖਦਾ ਸੀ ਜਦੋਂ ਵਿਖੇ ਰੈਲੀ ਹੁੰਦੀ ਸੀ। ਇੱਕ ਸਾਡੇ ਮਲੋਟ ਦਾ ਸੱਜਣ ਸੀ, ਉਹ ਵੀ ਭਗਤ ਸਿੰਘ ਬਣਿਆ ਕਰਦਾ ਸੀਗਾ, ਬੇੜੀਆਂ 'ਚ ਜਕੜ ਕੇ ਆਪਣੇ ਆਪ ਨੂੰ ਇਹਨਾਂ ਦੇ ਮੰਚਾਂ ਤੇ ਜਾਂਦਾ ਸੀ। ਜਦੋਂ ਸਰਕਾਰ ਬਣੀ ਤੇ ਸਭ ਤੋਂ ਪਹਿਲੀ ਮਲੋਟ 'ਚ ਬਗਾਵਤ ਜਾਂ ਪੂਰੇ ਪੰਜਾਬ 'ਚ ਸਰਕਾਰ ਦੇ ਖਿਲਾਫ ਕਿਸੇ ਨੇ ਕੀਤੀ ਤੇ ਉਹਨੇ ਕੀਤੀ ਸੀ ਜੀ। ਮਤਲਬ ਕਿ ਅੱਜ ਤੁਸੀਂ ਵੇਖੋ ਕਿ ਪ੍ਰਦਰਸ਼ਨਕਾਰੀ ਇਸੇ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਖੁਦ ਨੂੰ ਬੇੜੀਆਂ 'ਚ ਜਕੜ ਕੇ ਪ੍ਰਦਰਸ਼ਨ ਕਰ ਰਹੇ ਆ ਜੀ। ਸਿੰਬੋਲਿਕਲੀ, ਇਹ ਸਿੰਬੋਲਿਕਲੀ ਆ ਨਾ, ਚਿੰਨ੍ਹਾਤਮਕ ਤੌਰ ਤੇ। ਉਦੋਂ ਉਹ ਕੀ ਕਹਿੰਦੇ ਸੀ, ਉਹ ਭੰਬਕੜਾਂ ਦੇ ਜ਼ਰੀਏ ਮੈਸੇਜ ਦਿੰਦੇ ਸਨ ਕਿ ਸਿਆਸੀ ਗੁਲਾਮੀ ਨੂੰ ਕੱਟਣਾ ਹੈ ਅਸੀਂ, ਇਹਨਾਂ ਜੰਜੀਰਾਂ ਨੂੰ, ਇਹਨਾਂ ਸੰਗਲਾਂ ਨੂੰ ਜੀ। ਹੁਣ ਕਿੰਨੀ ਕੁ ਗੁਲਾਮੀ ਕੱਟੀ ਗਈ ਉੱਥੇ ਤੁਸੀਂ ਉਹ ਦੱਸ ਸਕਦੇ ਹੋ।
ਆਡੀਅנס ਹੀ ਦੱਸ ਸਕਦੀ ਹੈ ਜਾਂ ਪੰਜਾਬੀ ਦੱਸ ਸਕਦੇ, ਮੈਂ ਤੇ ਨਹੀਂ ਦੱਸ ਸਕਦਾ। ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਅੱਜ ਦਾ ਜਿਹੜਾ ਪ੍ਰਦਰਸ਼ਨ ਸੀ ਸਿੰਬੋਲਿਕਲੀ ਉਹ ਉਸੇ ਤਰ੍ਹਾਂ ਹੀ ਹੈ ਕਿ ਬਈ ਜੀ ਸਾਡੇ ਮੈਂਬਰ ਪਾਰਲੀਮੈਂਟ ਨੂੰ ਆਜ਼ਾਦ ਕਰੋ। ਕਿਸ ਦੇ ਜੀ ਖਿਲਾਫ? ਜਿਹੜੇ ਕਿ ਕਿਸੇ ਵੇਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਇਹ ਆਪ ਵੀ ਇਦਾਂ ਦੇ ਪ੍ਰਦਰਸ਼ਨ ਕਰਦੇ ਰਹੇ। ਬਹਰਹਾਲ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਸੀ ਇੱਕ ਤਰ੍ਹਾਂ ਨਾਲ ਇਹ ਮੈਮੋਰੰਡਮ ਹੀ ਸੀਗਾ, ਜਿਹੜਾ ਜੀ ਰਣਜੀਤ ਐਵੇਨਿਊ ਚ ਹੋ ਕੇ ਪ੍ਰਦਰਸ਼ਨ ਜਿਹੜਾ ਹੈ ਉਹ ਡੀਸੀ ਦਫ਼ਤਰ ਦੇ ਮੂਹਰੇ ਗਿਆ ਹੈ। ਹੁਣ ਇਹਨਾਂ ਨੇ ਅੱਜ ਕਿਹਾ ਤਰਸੇਮ ਸਿੰਘ ਹੋਰਾਂ ਤੋਂ ਲੈ ਕੇ ਜਿਹੜੇ ਦੂਜੇ ਬੁਲਾਰੇ ਬੋਲੇ ਨੇ, ਜੇ ਉਹਨਾਂ ਦਾ ਸਾਰਿਆਂ ਦਾ ਆਪਾਂ ਲੱਬੋ ਲੁਬਾਬ ਰੱਖੀਏ ਤੇ ਇਹੋ ਆ ਕਿ ਅਮਰਤਪਾਲ ਸਿੰਘ ਨੂੰ ਰਿਹਾ ਨਾ ਕਰਨਾ, ਪੈਰੋਲ ਨਾ ਦੇਣੀ, ਮਤਲਬ ਕਿ ਇੱਕ ਕਿਸਮ ਨਾਲ ਲੋਕਤੰਤਰ ਦਾ ਹੀ ਗਲਾ ਘੁੱਟਣਾ। ਦੂਜੀ ਚੀਜ਼ ਗੁਰਪ੍ਰੀਤ ਜਿਹੜੀ ਕਿ ਦੇਖਣ ਸਮਝਣ ਵਾਲੀ ਆ ਉਹ ਇਹ ਆ ਕਿ ਇਸ ਪ੍ਰਦਰਸ਼ਨ ਤੋਂ ਅੱਗੇ ਇਹਨੂੰ ਅੰਦੋਲਨ ਚ ਬਦਲਣ ਦੀ ਚੇਤਾਵਨੀ ਵੀ ਆ। ਜੀ ਮਤਲਬ ਕਿ ਆਉਣ ਵਾਲੇ ਸਮੇਂ ਦੇ ਪ੍ਰਦਰਸ਼ਨ ਕੀ ਹੁੰਦਾ? ਇੱਕ ਸੀਮਤ ਜਗ੍ਹਾ ਤੇ। ਅੰਦੋਲਨ ਕੀ ਹੁੰਦਾ? ਕਿ ਅਸੀਮਤ ਪਸਾਰ, ਹੱਦਾਂ ਤੋਂ ਬਾਹਰ। ਤਾਂ ਗੱਲ ਇਹ ਆ ਕਿ ਇਸ ਵਕਤ ਜਿਹੜੇ ਹਾਲਾਤ ਬਣ ਰਹੇ ਨੇ, ਤੁਸੀਂ ਕੱਲ ਰਵਨੀਤ ਬਿੱਟੂ ਦਾ ਬਿਆਨ ਸੁਣਿਆ ਹੀ ਹੋਣਾ ਹੈ ਗੁਰਪ੍ਰੀਤ। ਜੀ ਰਵਨੀਤ ਬਿੱਟੂ ਹੋਰਾਂ ਨੇ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ, ਯਾਦ ਹੋਏਗਾ ਤੁਹਾਨੂੰ। ਰਵਨੀਤ ਜੀ ਜੀ ਬਿੱਟੂ ਕਹਿ ਰਹੇ ਸੀਗੇ ਕਿ ਬਈ ਪੰਜਾਬ ਸਰਕਾਰ ਅਮਰਤਪਾਲ ਸਿੰਘ ਨੂੰ ਪੈਰੋਲ ਕਿਉਂ ਨਹੀਂ ਦਿੰਦੀ? ਜੀ ਉਹ ਤਾਂ ਡਿਪਲੋਮੈਸੀ ਖੇਡ ਕੇ ਜੇ ਤੁਸੀਂ ਦੇਖੋਗੇ ਰਵਨੀਤ ਬਿੱਟੂ ਤਾਂ ਪੂਰੇ ਨੰਬਰ ਗੇਨ ਕਰੀ ਜਾਂਦੇ ਨੇ ਨਾ, ਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਡੀਸੀ ਦੀ ਸਿਫਾਰਿਸ਼ ਤੇ ਐਨਐਸਏ ਲੱਗਾ, ਡੀਸੀ ਦੀ ਸਿਫਾਰਿਸ਼ ਤੇ ਪੈਰੋਲ ਖਰਾਬ ਹੋਈ ਆ। ਆਪੇ ਜੀ ਆਪੋ ਵਿੱਚ ਦੀ ਲੱਗੇ ਰਹਿਣ, ਸਾਨੂੰ ਕੀ ਹੈ ਵੀ। ਹੂੰ ਘਿਰਨਾ ਤੇ ਹੁਣ ਭਗਵੰਤ ਮਾਨ ਹੋਰਾਂ ਨੇ ਜਾਂ ਆਮ ਆਦਮੀ ਪਾਰਟੀ ਨੇ, ਅਸੀਂ ਤੇ ਸਾਈਡ ਤੇ ਆ। ਪਰ ਉਹਨਾਂ ਨੂੰ ਜੀ ਬੰਦਾ ਪੁੱਛੇ ਕਿ ਜੇ ਅਮਰਤਪਾਲ ਸਿੰਘ ਦੀ ਪੈਰੋਲ, ਠੀਕ ਹੈ ਤੁਸੀਂ ਕਹਿੰਦੇ ਹੋ ਕਿ ਸੂਬਾ ਸਰਕਾਰ ਜਿਹੜੀ ਹੈ ਉਹ ਦੇਵੇ, ਤੇ ਫਿਰ ਇੰਜੀਨੀਅਰ ਰਾਸ਼ਿਦ ਜਿਹਦੀ ਤੁਸੀਂ ਕੱਲ ਮਿਸਾਲ ਵੀ ਦਿੱਤੀ ਆ ਕਿ ਉਹ ਸੈਸ਼ਨ 'ਚ ਹਿੱਸਾ ਲੈ ਸਕਦਾ ਤੇ ਅਮਰਤਪਾਲ ਸਿੰਘ ਕਿਉਂ ਨਹੀਂ? ਤੇ ਫਿਰ ਉਹਦੀ ਪੈਰੋਲ ਵੀ ਕਰਾ ਦਿਓ, ਉਹ ਤੇ ਕੇਂਦਰ ਨੇ ਕਰਾਉਣੀ ਆ, ਜੀ ਉਹਦੀ ਵੀ ਕਰਾ ਦਿਓ। ਉਹ ਤੇ ਗਾਰਦ ਲਵਾ ਕੇ ਜਾਂਦਾ ਹੈ। ਜੀ ਹਾਲਾਂਕਿ ਮੈਂ ਹੈਰਾਨ ਇਸ ਗੱਲੋਂ ਕਿ ਅਮਰਤਪਾਲ ਸਿੰਘ ਹੋਰਾਂ ਦੀ ਲੀਗਲ ਟੀਮ ਨੇ ਉਹ ਆਪਸ਼ਨ ਕਿਉਂ ਨਹੀਂ ਇਸਤੇਮਾਲ ਕੀਤਾ। ਬਹਰਹਾਲ ਇਹੋ ਆ ਕਿ ਇਦਾਂ ਚੇਤਾਵਨੀ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਹੋ ਸਕਦਾ ਕਿ ਅੰਮ੍ਰਿਤਸਰ ਤੋਂ ਬਾਹਰ ਵੀ ਪ੍ਰਦਰਸ਼ਨ ਜਿਹੜੇ ਆ ਜਾਂ ਮੁਜ਼ਾਹਰੇ ਜਿਹੜੇ ਆ ਉਹ ਵੇਖਣ ਨੂੰ ਮਿਲ ਸਕਣ ਆਪਾਂ। ਜੀ ਸੋ ਇਸ ਤੋਂ ਅਗਲੀ ਗੱਲ ਵੀ ਰਵਨੀਤ ਬਿੱਟੂ ਹੁਣਾਂ ਦੀ ਕਰ ਲਈਏ। ਉਹਨਾਂ ਨੂੰ ਇੱਕ ਨੋਟਿਸ ਜਾਰੀ ਹੋਇਆ ਜੀ। ਦੇਖੋ ਰਵਨੀਤ ਬਿੱਟੂ ਇਲੈਕਸ਼ਨ ਲੜੇ ਸਨ ਸ੍ਰੀ ਅਨੰਦਪੁਰ ਸਾਹਿਬ ਤੋਂ ਤੇ ਇਹ ਬਣ ਗਏ ਸੀ ਮੈਂਬਰ ਪਾਰਲੀਮੈਂਟ। ਜੀ ਤੁਹਾਨੂੰ ਯਾਦ ਹੋਏਗਾ ਕਿ ਬਤੌਰ ਮੈਂਬਰ ਪਾਰਲੀਮੈਂਟ ਹੀ ਇਹਨਾਂ ਦੀ ਭਗਵੰਤ ਮਾਨ ਹੋਰਾਂ ਨਾਲ ਯਾਰੀ ਪਈ ਸੀ। ਜੀ ਦੋਨਾਂ ਦੀਆਂ ਜਿਹੜੀਆਂ ਕਹਿ ਲੋ ਕਿ ਕੋਠੀਆਂ ਜਿਹੜੀਆਂ ਸੀਗੀਆਂ ਜਾਂ ਰਹਿائش ਸੀ ਜਿਹੜੀ ਗੁਰਪ੍ਰੀਤ ਤੋਂ ਬਿਲਕੁਲ ਨਾਲ ਲੱਗਵੀਂ ਸੀ। ਜੀ ਤੇ ਆਂਢ ਗੁਆਂਢ ਤੁਹਾਨੂੰ ਪਤਾ ਪੰਜਾਬ ਤੋਂ ਦੂਰ ਬੈਠੇ ਦੋ ਮੈਂਬਰ ਪਾਰਲੀਮੈਂਟ ਲਗਭਗ ਹਮ ਉਮਰ ਹੀ ਹੋਣਗੇ। ਬਿੱਟੂ ਸਾਹਿਬ ਦੀ ਵੀ ਉਮਰ ਇੰਨੀ ਕੁ ਹੋਣੀ ਹੈ, ਕੋਈ ਥੋੜਾ ਬਹੁਤਾ ਹੀ ਫਰਕ ਹੋਏਗਾ। ਮਤਲਬ ਕਿ ਬਈ ਦੋਨੇ ਪੰਜਾਬ ਤੋਂ ਦੂਰ ਸਵੇਰ ਸ਼ਾਮ ਇਕੱਠੇ ਹੋਣਾ, ਮਹਿਫਲ ਲੱਗਣੀ, ਮਹਿਫਲ ਜੰਮਣੀ। ਤਾਂ ਦੋਸਤੀ ਇੱਥੋਂ ਸ਼ੁਰੂ ਹੋਈ ਸੀ, ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦਿੰਦਾ। ਠੀਕ ਹੈ ਨਾ ਜੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਇਹ ਤਾਂ ਪਤਾ ਹੈ ਕਿ ਰਵਨੀਤ ਬਿੱਟੂ ਔਰ ਭਗਵੰਤ ਮਾਨ ਹੋਰਾਂ ਦੀ ਬਹੁਤ ਅੱਛੀ ਦੋਸਤੀ ਰਹੀ ਹੈ। ਹੁਣ ਹੈ ਕਿ ਨਹੀਂ ਮੈਂ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ, ਪਰ ਇਸ ਦੋਸਤੀ ਦੀ ਬੁਨਿਆਦ ਜਿਹੜੀ ਸੀ ਉਹ ਦਿੱਲੀ ਸੀ। ਹੁਣ ਆ ਜਾਈਏ ਦੂਜੀ ਗੱਲ ਤੇ ਕਿ ਸ੍ਰੀ ਅਨੰਦਪੁਰ ਸਾਹਿਬ ਜਦੋਂ ਇਹ ਐਮਪੀ ਦੇ ਤੌਰ ਤੇ ਗਏ ਤਾਂ ਇਹਨਾਂ ਨੂੰ ਬੀਬੀਐਮਬੀ ਦੇ ਥਰੂ ਇੱਕ ਨੰਗਲ ਸ਼ਾਇਦ ਨੰਗਲ ਕਰਕੇ ਨਾ ਕੋਈ ਕਲੋਨੀ ਹੈ, ਤਾਂ ਉਸ ਕਲੋਨੀ ਦੇ ਵਿੱਚ ਮਤਲਬ ਕਿ 2 ਮਕਾਨ ਅਲਾਟ ਹੋਏ ਆ। ਜੀ ਠੀਕ ਹੈ ਜੀ, ਪੂਰਾ ਨਾਮ ਮੈਨੂੰ ਯਾਦ ਨਹੀਂ ਹੈ। ਉਸ ਕਲੋਨੀ ਦਾ ਬੜੀ ਮਸ਼ਹੂਰ ਕਲੋਨੀ ਹੈ ਵੈਸੇ, ਬੜੀ ਉਹ ਮਤਲਬ ਕਿ ਕਿਸੇ ਸਮੇਂ ਤਾਂ ਕਹਿ ਲਓ ਕਿ ਸੁਪਨਾ ਹੀ ਸੀ। ਅੱਜ ਕੱਲ ਤੇ ਤੁਹਾਨੂੰ ਪਤਾ ਬਥੇਰੀਆਂ ਲੋਕੇਸ਼ਨਾਂ ਜਿਹੜੀਆਂ ਉਸ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ। ਤਾਂ ਜੀ ਬਹਰਹਾਲ 2 ਮਕਾਨ ਜਿਹੜੇ ਅਲਾਟ ਹੋਏ ਸੀਗੇ, ਉਹਦੇ ਚ ਕੀ ਹੈ ਕਿ ਰਵਨੀਤ ਬਿੱਟੂ ਨੂੰ ਵਾਰ-ਵਾਰ ਨੋਟਿਸ ਭੇਜੇ ਗਏ, ਦੱਸਦੇ ਇਹਨਾਂ ਨੇ ਜਵਾਬ ਹੀ ਨਹੀਂ ਦਿੱਤਾ। ਜੀ ਉਤੇ ਬਾਅਦ ਫਿਰ ਉਹਨਾਂ ਨੇ ਰੈਂਟ ਪਾਉਣਾ ਸ਼ੁਰੂ ਕਰ ਦਿੱਤਾ ਤੇ ਰੈਂਟ ਇਸ ਵੇਲੇ ਦੱਸਦੇ ਆ ਕਿ 17 ਲੱਖ ਬਣਿਆ ਤੇ 17 ਲੱਖ ਦਾ ਨੋਟਿਸ
ਇਹਨਾਂ ਨੂੰ ਭਿਜਵਾ ਦਿੱਤਾ ਗਿਆ ਹੈ। ਰਵਨੀਤ ਬਿੱਟੂ ਨੇ ਹਾਲੇ ਤੱਕ ਇਹਦੇ ਤੇ ਕੋਈ ਵੀ ਰਿਐਕਟ ਨਹੀਂ ਕੀਤਾ। ਪਰ ਇਹਦੇ ਵਿੱਚ ਇੱਕ ਹੈਰਾਨਗੀ ਦੀ ਗੱਲ ਹੋਰ ਵੀ ਸਾਹਮਣੇ ਆਈ ਆ ਅੱਜ, ਉਹ ਇਹ ਜੀ ਆ ਕਿ ਇੱਕ ਮਕਾਨ ਦੇ ਵਿੱਚ ਅੱਜ ਵੀ ਕਾਂਗਰਸ ਦਾ ਦਫ਼ਤਰ ਚੱਲ ਰਿਹਾ ਹੈ। ਦੇਖੋ, ਜੀ ਅਲਾਟਮੈਂਟ ਹੋਈ ਐਮਪੀ ਕੋਟੇ 'ਚ, ਤੇ ਐਮਪੀ ਸਾਹਿਬ ਤਾਂ ਸਾਬਕਾ ਐਮਪੀ ਹੋ ਗਏ, ਠੀਕ ਜੀ ਹੈ ਜੀ, ਹੁਣ ਉਹ ਰਾਜ ਸਭਾ ਦੇ ਮੈਂਬਰ ਹੈ। ਤੇ ਜੀ ਉਹਨਾਂ ਨੇ ਪਾਰਟੀ ਵੀ ਛੱਡ ਦਿੱਤੀ। ਕਮਾਲ ਹੂੰ ਦੇਖੋ ਤੁਸੀਂ, ਪਾਰਟੀ ਵੀ ਛੱਡ ਦਿੱਤੀ। ਨੰਗਲ ਟਾਊਨਸ਼ਿਪ ਕਲੋਨੀ, ਲਓ ਯਾਦ ਆ ਗਈ। ਤਾਂ ਜੀ ਮਤਲਬ ਕਿ ਉਹਨਾਂ ਨੇ ਪਾਰਟੀ ਵੀ ਛੱਡ ਦਿੱਤੀ, ਪਰ ਹੁਣ ਨੋਟਿਸ ਭੇਜ ਦਿੱਤਾ ਗਿਆ। ਸੋ ਖੈਰ ਦੇਖਦੇ ਆ ਜੀ, ਬਈ ਗੱਲ ਅਸਲ ਦੇ ਵਿੱਚ ਇਹੋ ਆ ਕਿ 17 ਲੱਖ ਦੀ ਵਸੂਲੀ ਦਾ ਜਿਹੜਾ ਇਹ ਨੋਟਿਸ ਆ, ਉਹਦੇ ਤੇ ਕੋਈ ਨਾ ਕੋਈ ਜਵਾਬ ਤੇ ਦੇਣਾ ਪਵੇਗਾ, ਨਹੀਂ ਤੇ 17 ਲੱਖ ਰੁਪਈਆ ਇਹਨਾਂ ਨੂੰ ਭਰਨਾ ਪੈਣਾ। ਹਾਲਾਂਕਿ ਜੀ ਉਧਰੋਂ ਇੱਕ ਕਾਂਗਰਸੀ ਲੀਡਰ ਨੇ ਕਿਹਾ ਕਿ ਮੀਟਰ ਤੇ ਬਿਜਲੀ ਦਾ ਮੇਰੇ ਨਾਮ ਆ ਤੇ ਮੈਂ ਵਕਤ ਤੇ ਬਈ ਬਿੱਲ ਸ਼ਿਲ ਭਰਦੇ ਆ ਅਸੀਂ। ਪਰ ਇਹ ਜੀ ਵੇਖੋ ਤੁਸੀਂ ਕਿੱਡਾ ਹੇਰ ਫੇਰ ਚੱਲਦਾ ਹੈ। ਚਲੋ ਹੁਣ ਹੂੰ ਇਹ ਤੇ ਭਾਜਪਾ ਹੀ ਹੋ ਗਿਆ ਹੈ ਕਿ ਕਿਸੇ ਦੇ ਨਾਮ ਤੇ ਕੋਠੀ ਜਾਂ ਮਕਾਨ ਲਿਆ ਜਾਂਦਾ ਹੈ ਤੇ ਉਹਦੇ ਤੋਂ ਕੰਮ ਕੀ ਲਿਆ ਜਾਂਦਾ, ਤੇ ਇੱਥੋਂ ਤੱਕ ਕਿ ਬਿਜਲੀ ਕਨੈਕਸ਼ਨ ਵੀ ਆਪਣਾ ਲਵਾ ਲਿਆ ਜਾਂਦਾ। ਕੀ ਕਹੋਗੇ ਜੀ ਤੁਸੀਂ? ਇਹ ਵੇਖੋ ਕਿੰਨੀ ਖਚਰੀ ਖੇਡ ਚੱਲਦੀ ਪਈ ਹੈ ਨਾ। ਜੀ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਇਨਸਾਨੀਅਤ ਸ਼ਰਮਸਾਰ ਹੋਈ ਹੈ, ਲਾਸ਼ਾਂ ਦੇ ਹੀ ਗਹਿਣੇ ਲਾ ਕੇ ਲੈ ਗਿਆ ਜੀ ਕੋਈ। ਇੱਕ ਖਬਰ ਤੁਸੀਂ ਸੋਸ਼ਲ ਮੀਡੀਆ ਦੀ ਗਲੀ ਚੋਂ ਲੰਘਦਿਆਂ ਗੁਜ਼ਰਦਿਆਂ ਵੇਖੀ ਹੋਏਗੀ ਕਿ ਇੱਕ ਜੋੜੇ ਦੀ ਡੈਥ ਹੋ ਗਈ ਸੀਗੀ, ਮੌਤ ਹੋ ਗਈ ਸੀ। ਉਸ ਵੇਲੇ ਜਦੋਂ ਉਹ ਲਾੜੀ ਨੂੰ ਯਾਨੀ ਬੇਟੀ ਨੂੰ ਵਿਦਾ ਕਰਕੇ ਆ ਰਹੇ ਸਨ, ਠੀਕ ਹੈ ਜੀ, ਜੀ ਸੜਕ ਹਾਦਸੇ ਦੇ ਦੌਰਾਨ। ਵੈਸੇ ਇਹ ਮਾਮਲਾ ਨਿਰੋਲ ਲਾਪਰਵਾਹੀ ਦਾ ਹੈ। ਕੋਈ ਮੇਰਾ ਦੋਸਤ ਹੈ, ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀਗਾ ਸਾਰਾ ਕੁਝ, ਤਾਂ ਉਸਨੇ ਮੈਨੂੰ ਦੱਸਿਆ ਕਿ ਲਾਪਰਵਾਹੀ ਦਾ ਹੀ ਮਾਮਲਾ ਹੈ। ਸਰਹੰਦ ਨਗਰ ਕੌਂਸਲ ਦੇ ਕੌਂਸਲਰ ਗੁਲਸ਼ਨ ਰਾਏ ਬੌਬੀ ਜਿਹੜੇ ਆ, ਉਹਨਾਂ ਦੇ ਮੁਤਾਬਕ ਕਿ ਬਈ ਇਹ ਜਿਹੜੇ ਮ੍ਰਿਤਕ ਸੀਗੇ 3 ਲੱਖ ਰੁਪਈਆ ਕੈਸ਼, ਐਪਲ ਫੋਨ ਤੇ 15-16 ਤੋਲੇ ਸੋਨਾ ਜਿਹੜਾ ਸੀਗਾ ਇਹ ਲਾ ਲਿਆ ਗਿਆ। ਇੰਨਾ ਹੀ ਨਹੀਂ, ਜਿਹੜੀ ਔਰਤ ਸੀ ਯਾਨੀ ਮ੍ਰਿਤਕਾ ਸੀ, ਉਹਦੇ ਗਲੇ ਦਾ ਨੈਕਲਸ ਤੱਕ ਵੀ ਉਤਾਰ ਲਿਆ ਗਿਆ ਮੌਤ ਤੋਂ ਬਾਅਦ। ਦੇਖੋ ਜੀ ਹੁੰਦਾ ਕੀ ਆ, 1 ਦਸੰਬਰ ਦਾ ਦਿਨ ਸਾਹਨੇਵਾਲ ਦੇ ਵਿੱਚ ਇਹ ਸਭ ਕੁਝ ਹੋਇਆ। ਬੇਟੀ ਦੀ ਡੋਲੀ ਵਿਦਾ ਕਰਕੇ ਫਤਿਹਗੜ੍ਹ ਦੇ ਜਿਹੜੇ ਇਹ ਸੀਗੇ, ਫਤਿਹਗੜ੍ਹ ਤੋਂ ਸਰਹੰਦ ਵਾਪਸ ਜਾ ਰਿਹਾ ਸੀ ਪਰਿਵਾਰ, ਤਾਂ ਇਨੋਵਾ ਗੱਡੀ ਜੀ ਜਿਹੜੀ ਸੀ ਉਹ ਟਰੱਕ ਦੇ ਵਿੱਚ ਟਕਰਾ ਗਈ ਸੀ, ਜਿਹਦੇ ਕਰਕੇ ਜੋ ਉਹ ਬੇਟੀ ਸੀ, ਇਹਨਾਂ ਦੀ ਦੁਲਹਨ ਸੀ, ਉਹਦੇ ਮਾਤਾ ਪਿਤਾ ਤੇ ਨਾਨੀ, ਇਹਨਾਂ ਤਿੰਨਾਂ ਦੀ ਸ਼ਾਇਦ ਮੌਤ ਹੋਈ ਸੀਗੀ। 2 ਰਿਸ਼ਤੇਦਾਰ ਜ਼ਖਮੀ ਹੋਏ ਸੀਗੇ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਹੀ ਸ਼ਰਮਨਾਕ ਗੱਲ ਆ ਕਿ ਪਰਿਵਾਰ ਤੇ ਰਿਸ਼ਤੇਦਾਰ ਜਿਹੜੇ ਸੀ ਉਹ ਹਸਪਤਾਲ 'ਚ ਪਹੁੰਚਾਉਣ 'ਚ ਲੱਗੇ ਰਹੇ ਤੇ ਸਭ ਕੁਝ ਹੋਇਆ। ਕਹਿੰਦੇ ਕਿ ਸਿਰਫ ਸ਼ਗਨ ਦੇ ਲਿਫਾਫੇ ਮਿਲੇ ਆ, ਬਾਕੀ ਜਿਹੜਾ ਸਮਾਨ ਇਹਨਾਂ ਨੇ ਦੱਸਿਆ ਕਿ ਉਹ ਤਕਰੀਬਨ ਗਾਇਬ ਹੋ ਚੁੱਕਾ ਸੀ, ਯਾਨੀ ਕੁਝ ਮੌਕੇ ਤੋਂ ਹੀ ਗਾਇਬ ਹੋ ਗਿਆ। ਤੇ ਰਹਿੰਦੀ ਕਸਰ ਇਹ ਵੀ ਆ ਕਿ ਬਈ ਗਹਿਣੇ ਜਿਹੜੇ ਸੀ, ਜਿਵੇਂ ਨੈਕਲਸ ਵਗੈਰਾ ਸੀ, ਉਹ ਸ਼ਾਇਦ ਡੈੱਡ ਬੋਡੀ ਤੋਂ ਹੀ ਲੈ ਗਿਆ। ਜੀ तो ये बहुत ही शर्मनाक आ, बहुत ही शर्मनाक आ। तो खैर ਇਹਦੇ ਵਿੱਚ ਹੁਣ ਪੁਲਿਸ ਜਾਂਚ ਪੜਤਾਲ ਕਰੇ। ਜੇਕਰ ਕਿਸੇ ਕੋਲ ਵੀ ਇਹ ਸਮਾਨ ਹੈ ਤੇ ਉਹਨੂੰ ਨਾ ਸਿਰਫ ਨਾਮਜ਼ਦ ਕਰਨਾ ਚਾਹੀਦਾ, ਉਹਦੇ ਤੇ ਪਰਚਾ ਪਾ ਕੇ ਉਹਨੂੰ ਅੰਦਰ ਭੇਜਣਾ ਚਾਹੀਦਾ ਔਰ ਉਹਦੀ ਪਛਾਣ ਜਨਤਕ ਕਰਨੀ ਚਾਹੀਦੀ ਹੈ। ਤਾਂ ਬੜੀ, ਮੈਂ ਕਹੂੰਗਾ ਕਿ ਬੜੀ ਹੀ ਮੰਦਭਾਗੀ ਗੱਲ ਆ ਕਿ ਇੱਕ ਤੇ ਪਰਿਵਾਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਗਮਾਂ ਦੇ ਵਿੱਚ ਰੰਗੀਆਂ ਗਈਆਂ, ਦੂਜੇ ਪਾਸੇ ਕੀ ਆ ਕਿ ਅਸੀਂ ਕਿਤੇ ਦੇਖਦੇ ਆ ਕਿ ਲੱਭਿਆ ਹੋਇਆ ਬੈਗ ਵਾਪਸ ਕੀਤਾ ਜਾਂਦਾ ਹੈ, ਬਹੁਤ ਵਧੀਆ ਗੱਲ ਆ, ਅਸੀਂ ਕਹਿੰਦੇ ਆ ਕਿ ਸ਼ਾਬਾਸ਼। ਤੇ ਜੇ ਕੋਈ ਮੰਨ ਲਓ ਇਦਾਂ ਫਿਰ ਹੋਰ ਕੋਈ ਕੰਡਕਟਰ ਇਮਾਨਦਾਰੀ ਦਿਖਾਉਂਦਾ ਹੈ, ਫੋਨ ਲੱਭਿਆ ਵਾਪਸ, ਅਸੀਂ ਕਹਿੰਦੇ ਬਹੁਤ ਅੱਛੇ। ਪਰ ਸਾਡੇ ਵਿੱਚ ਇਸ ਤਰ੍ਹਾਂ ਦੇ ਵੀ ਇਨਸਾਨ ਨੇ, ਤਾਂ ਸਮਾਜ ਹੁੰਦਾ ਹੀ ਇਦਾਂ ਦਾ, ਚੰਗਿਆਂ ਦੇ ਵਿੱਚ ਮਾੜੇ। ਪਰ ਇੰਨੀ ਵੱਡੀ ਤਰਾਸਦੀ ਦੇ ਵਿੱਚੋਂ ਆ ਕੁਝ ਚੋਰੀਆਂ ਕਰਨ ਵਾਲਾ। ਸਾਡਾ ਆਪ ਦਾ ਇੱਕ ਦੋਸਤ ਸੀ, ਉਹਦੇ ਮੁੰਡੇ ਦਾ ਐਕਸੀਡੈਂਟ ਹੋਇਆ, ਬਚਿਆ ਨਹੀਂ ਸੀ, ਉਹ ਬੜਾ ਜਵਾਨ ਸੀ। ਤੇ ਉਸ ਵੇਲੇ ਤੁਸੀਂ ਹਿਸਾਬ ਲਾ ਲਓ, ਜਦੋਂ ਉਹਦੀ ਗੱਡੀ ਭਵਾਨੀਗੜ੍ਹ ਦੇ ਲਾਗੇ ਐਕਸੀਡੈਂਟ ਹੋਈ ਤੇ ਉਹਦੇ ਨਾਲ ਵੀ ਇਸ ਤਰ੍ਹਾਂ ਹੋਇਆ। ਉਹ ਚੰਡੀਗੜ੍ਹ ਜਾ ਰਿਹਾ ਸੀ ਤੇ ਰੁਪਈਆ ਉਹਦੇ ਕੋਲ ਵਾਵਾ ਸੀ, ਜੀ ਮੁੰਡਾ ਮਰ ਗਿਆ ਤੇ ਉਹ ਭੱਜ ਕੇ ਪੈਸਿਆਂ ਨੂੰ ਪੈ ਗਿਆ। ਉਹਦੇ ਕੋਲ ਫੋਨ ਸੀਗੇ 2 ਸ਼ਾਇਦ। ਜੀ
ਠੀਕ ਹੈ ਜੀ। ਤਾਂ ਉਹ ਤੇ ਚਲੋ ਤੁਹਾਡੇ ਵਰਗਾ ਕੋਈ ਨੌਜਵਾਨ ਸੀ, ਸਮਾਜ ਸੇਵੀ ਸੀ, ਪੱਤਰਕਾਰ ਵੀ ਸੀਗਾ। ਤਾਂ ਜੀ ਉਸਨੇ ਫਿਰ ਕਾਫੀ ਲਾਹਨਤਾਂ ਪਾ ਕੇ ਕੁਝ ਕੁ ਪੈਸੇ ਰੁਪਈਏ ਜਿਹੜੇ ਸੀ ਉਹ ਬਚਾ ਲਏ ਸੀਗੇ। ਤਾਂ ਮਤਲਬ ਕਿ ਐਸੀ ਸਾਡੇ ਲੋਕਾਂ ਦੀ ਮਾਨਸਿਕਤਾ ਸਾਡੇ ਸਮਾਜ ਦੇ ਵਿੱਚ ਹੈ ਵੀ ਆ। ਜੀ। ਅਗਲੀ ਜੇਕਰ ਗੱਲ ਕਰੀਏ ਤਾਂ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਜੀ, ਇਸ ਦਾ ਕੀ ਕਾਰਨ ਹੈ? ਇਹ ਕਾਫੀ ਮਾਮਲਾ ਨਾਜ਼ੁਕ ਬਣਦਾ ਨਜ਼ਰ ਆ ਰਿਹਾ, ਕਿਉਂਕਿ ਮੈਂ ਤਕਨੀਕੀ ਤੌਰ ਤੇ ਇੰਨਾ ਕੋਈ ਐਕਸਪਰਟ ਨਹੀਂ ਹੈ ਇਹਨਾਂ ਮਾਮਲਿਆਂ ਦਾ ਗੁਰਪ੍ਰੀਤ। ਮੈਂ ਜਿਹੜੇ ਮਾਮਲਿਆਂ ਤੇ ਅਣਜਾਣ ਆ ਤੇ ਮੈਂ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕਰਦਾ ਉਹਨਾਂ ਖੁੱਲ੍ਹਦਿਲੀ ਦੇ ਨਾਲ। ਕਿਉਂਕਿ ਮੈਂ ਤੇ ਕਦੇ 에ਅਰਪੋਰਟ ਹੀ ਨਹੀਂ ਗਿਆ। ਪਰ ਇਹ ਕਾਫੀ ਮੈਨੂੰ ਇਹਦੇ 'ਚ ਨਾ ਕੁਝ ਝੋਲ ਲੱਗਦੀ ਆ, ਕਿਉਂਕਿ ਦੇਸ਼ ਜੀ ਦੇ 7 에ਅਰਪੋਰਟ ਤੋਂ ਅੱਜ ਜਿਹੜੀਆਂ ਫਲਾਈਟਸ ਨੇ ਉਹ ਕਿਤੇ ਤਕਨੀਕੀ ਕਾਰਨ ਕਰਕੇ, ਕਿਤੇ ਕਰੂ ਮੈਂਬਰਸ ਦੀ ਕਮੀ ਕਰਕੇ ਪ੍ਰਭਾਵਿਤ ਹੋਈਆਂ ਨੇ। ਔਰ ਇਹਨਾਂ ਫਲਾਈਟਸ ਦੀ ਜਿਹੜੀ ਤਾਦਾਦ ਆ 100 ਤੋਂ ਵਧੇਰੇ ਆ। ਜੀ ਇੰਡੀਗੋ 에ਅਰਲਾਈਨ ਨੇ ਦੱਸਿਆ ਕਿ ਕਰੂ ਮੈਂਬਰਸ ਤੇ ਆਪਰੇਸ਼ਨਸ ਦੇ ਨਾਲ ਜੁੜੀਆਂ ਕੁਝ ਦਿੱਕਤਾਂ ਕਰਕੇ ਇੰਦੌਰ ਦੇ ਵਿੱਚ 11, ਹੈਦਰਾਬਾਦ ਦੇ ਵਿੱਚ 19, ਸੂਰਤ ਦੇ ਵਿੱਚ 8, ਅਹਿਮਦਾਬਾਦ 'ਚ 25, ਬੰਗਲੁਰੂ 'ਚ 42 ਫਲਾਈਟਾਂ ਜਿਹੜੀਆਂ ਸਾਡੀਆਂ ਕੈਂਸਲ ਹੋਈਆਂ ਨੇ। ਤਾਂ ਚੈੱਕ ਇਨ ਸਿਸਟਮ ਫੇਲ ਹੋਣਾ ਦੱਸਿਆ ਗਿਆ, ਜਿਸ ਤੋਂ ਬਾਅਦ ਇਹਨੂੰ ਮੈਨੂਅਲ ਕਰ ਦਿੱਤਾ ਗਿਆ। ਦੇਖੋ, ਇਹ ਸਾਡਾ ਮੀਡੀਆ ਚੰਗੀ ਤਰ੍ਹਾਂ ਨਹੀਂ ਦੱਸਦਾ। ਜੀ ਜਦੋਂ ਸਿਸਟਮ ਆਟੋਮੈਟਿਕ ਤੋਂ ਮੈਨੂਅਲ ਕੀਤਾ ਜਾਂਦਾ ਹੈ, ਮੈਂ ਵਾਰ-ਵਾਰ ਕਹਿੰਦਾ, ਮੈਂ ਫਿਰ ਇੱਕ ਵਾਰੀ ਡਿਸਕਲੇਮਰ ਦੇ ਦੇਣਾ ਆਪਦੇ ਬਾਰੇ। ਮੈਂ ਜੀ ਬੇਸ਼ੱਕ ਇਹਨਾਂ ਚੀਜ਼ਾਂ ਦਾ ਐਕਸਪਰਟ ਨਹੀਂ ਹਾਂ, ਨਾ ਮੈਂ ਕਦੇ ਜਹਾਜ਼ ਚੜਿਆ, ਨਾ 에ਅਰਪੋਰਟ ਗਿਆ ਵਾਂ। ਪਰ ਥੋੜਾ ਜਿਹਾ ਜੇ ਦਿਮਾਗ ਵਰਤੋਗੇ ਤੁਹਾਨੂੰ ਯਾਦ ਹੋਣਾ ਹੈ ਕੁਝ ਦਿਨ ਪਹਿਲਾਂ ਕੀ ਹੋਇਆ ਸੀਗਾ। ਏਦਾਂ ਹੀ ਜਦੋਂ ਦਿੱਲੀ ਦੇ ਵਿੱਚ ਹਮਲਾ ਹੋਇਆ, ਉਹ ਤੋਂ ਕੁਝ ਜੀ ਦਿਨ ਬਾਅਦ ਨਾ, ਉਦੋਂ ਕੁਝ ਦਿਨ ਪਹਿਲਾਂ ਵੀ ਆਹੀ ਕੁਝ ਹੋਇਆ ਸੀਗਾ ਨਾ। ਤਾਂ ਜੀ ਉਹਦੇ ਵਿੱਚ ਇੱਕ ਬਹੁਤ ਵੱਡਾ ਬਾਅਦ ਦੇ ਵਿੱਚ ਕਾਰਨ ਲੱਭਿਆ ਗਿਆ ਸੀ, ਉਹ ਸੀ ਸਪੂਫਿੰਗ। ਜੀ ਸਪੂਫਿੰਗ, ਠੀਕ ਆ। 4 ਪੁਆਇੰਟ ਇਹਦੇ ਜਿਹੜੇ ਆ ਨਾ, ਜੇ ਆਪਾਂ ਸਮਝ ਲਈਏ ਕਿ ਨਕਲੀ ਸਿਗਨਲ ਦੇ ਦਿੱਤਾ ਜਾਂਦਾ ਹੈ, ਠੀਕ ਆ। ਜੀ ਉਸ ਤੋਂ ਇਲਾਵਾ ਫਿਰ ਮਤਲਬ ਕਿ ਜਿਵੇਂ ਸਿਸਟਮ ਜਿਹੜਾ ਆਪਣਾ ਚੱਲਦਾ ਹੈ, ਰਡਾਰ ਸਿਸਟਮ ਹੁੰਦਾ ਹੈ, ਇਹ ATC ਸਿਸਟਮ ਹੁੰਦਾ ਹੈ। ਤਾਂ ਇਹਨੂੰ ਆਪਾਂ 3-4 ਪੁਆਇੰਟਾਂ ਦੇ ਵਿੱਚ ਇਦਾਂ ਸਮੇਟ ਲਈਏ ਕਿ ਭਾਈ ਅਸਲ ਦੇ ਵਿੱਚ ਸਿਗਨਲ ਹੀ ਗਲਤ, ਕਿਉਂਕਿ ਹੁਣ ਪਾਇਲਟ ਨੇ ਕਿਹੜਾ ਬਾਰੀ ਚੋਂ ਬਾਹਰ ਝਾਕ ਕੇ ਚੱਲਣਾ ਹੈ। ਜੀ ਚੱਲਣਾ ਤਾਂ ਸਾਰਾ ਕੁਝ ਜਿਹੜਾ ਹੁੰਦਾ ਹੈ ਨਾ, ਮਤਲਬ ਕਿ ਜੋ ਸਿਗਨਲ ਹੈ ਉਹਦੇ ਆਧਾਰ ਤੇ ਹੀ ਹੈ। ਜੀ ਮਤਲਬ ਕਿ ਕੀ ਕਿੱਧਰ ਨੂੰ ਜਾਣਾ, ਕਿੱਧਰ ਨੂੰ ਆਉਣਾ, ਜੋ ਵੀ ਹੈ। ਤਾਂ ਇਹਦੇ ਵਿੱਚ ਇਹ ਨਕਲੀ ਸਿਗਨਲ ਬਣਾ ਕੇ ਭੇਜ ਦਿੱਤੇ ਜਾਂਦੇ ਆ। ਮਤਲਬ ਕਿ ਜਹਾਜ਼ ਨੇ ਜਾਣਾ ਕਿਸੇ ਹੋਰ ਪਾਸੇ ਆ, ਉਹਨੂੰ ਲੱਗ ਰਿਹਾ ਹੈ ਕਿ ਉਸ ਰਸਤੇ ਤੇ ਜਾ ਰਿਹਾ, ਦਰਅਸਲ ਉਹ ਰਸਤਾ ਛੱਡ ਕੇ ਦੂਜੇ ਪਾਸੇ ਜੀ ਨੂੰ ਤੁਰਦਾ ਹੈ। ਤਾਂ ਇਹ ਹੂੰ ਇੱਕ ਬਹੁਤ ਖਤਰਨਾਕ ਮਤਲਬ ਕਿ ਕਾਂਡ ਹੁੰਦਾ ਹੈ ਜਿੱਥੇ ਹੋ ਗਿਆ। ਤੇ ਮੈਂ ਇੱਕ ਇਹ ਵੀ ਕਿਤੇ ਪੜ੍ਹਿਆ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ GPS ਸਿਗਨਲ ਦੇ ਯਾਨੀ ਫੇਕ ਅਲਰਟ ਆਉਂਦੇ ਆ ਪਾਇਲਟਾਂ ਨੂੰ, ਤਾਂ ਫਿਰ ਜਦੋਂ ਪਤਾ ਲੱਗਦਾ ਤਾਂ ਫਿਰ ਉਹ ਮੈਨੂਅਲ ਹੀ ਕਰਦੇ। ਵੀ ਜਿਵੇਂ ਟਰੱਕ ਵਾਲਾ ਕਹਿੰਦਾ ਆਉਣ ਦੇ ਤੇ ਕਿੱਥੇ GPS ਲੱਗਾ, ਉਹਨੂੰ ਵੇਖ ਕੇ ਜਾਣਾ ਵੀ ਚੱਲ। ਦੋ ਚੀਜ਼ਾਂ 'ਚ ਫਰਕ ਜੀ ਹੋ ਗਿਆ ਨਾ। ਕਿੱਥੇ ਕੰਡਕਟਰ ਨੇ ਹੂੰ ਗੱਡੀ ਬੈਕ ਲਵਾਉਣੀ ਹੈ, ਕਿੱਥੇ ਤੁਸੀਂ GPS ਤੇ ਸਿਗਨਲ ਦੇ ਨਾਲ ਹੀ ਚਲੇ ਤੁਰੇ ਜਾਣਾ ਹੈ, ਜੀ ਜਾਂ ਸੈਂਸਰ ਦੇ ਡਾਇਰੈਕਸ਼ਨ ਦੇ ਨਾਲ ਤੁਰੇ ਜਾਣਾ। ਤਾਂ ਮਤਲਬ ਕਿ ਇਹ ਫਰਕ ਹੋਇਆ। ਤਾਂ ਮੈਂ ਕਿਤੇ ਪੜਿਆ ਸੀਗਾ ਕਿ ਜਿਹੜਾ ਪੁਤਿਨ ਹੈ, ਜੀ ਪੁਤਨ ਦੇ ਜਹਾਜ਼ ਨੂੰ ਵੀ ਰਡਾਰ ਤੋਂ ਬਚਾਉਣ ਵਾਸਤੇ ਇਹ ਤਕਨੀਕ ਅਪਣਾਈ ਜਾਂਦੀ ਹੈ ਉਹਨਾਂ ਦੀਆਂ ਏਜੰਸੀਆਂ। ਹੂੰ ਪਰ ਇਹ ਜੀ ਕਹਿ ਲਓ ਕੁਝ ਦਿਨਾਂ ਦੇ ਅੰਦਰ ਅੰਦਰ ਇੰਡੀਆ ਦੇ ਵਿੱਚ ਦੂਜੀ ਵਾਰ ਵਾਪਰਨਾ, ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ, ਫਿਰ ਡਿਸਕਲੇਮਰ ਦੇ ਦਿੰਦਾ, ਨਾ ਮੈਂ ਐਕਸਪਰਟ ਆ, ਨਾ ਹਲੇ ਆਫੀਸ਼ੀਅਲੀ ਇਹਨਾਂ ਨੇ ਕਿਹਾ ਕਿ ਅੱਜ ਇਹ ਕਾਂਡ ਫਿਰ ਹੋ ਗਿਆ। ਪਰ ਲੱਗਦਾ ਜੀ ਇਹੋ ਆ ਕਿ ਜਿਵੇਂ ਅੱਗੇ ਹੋ ਗਿਆ ਸੀ, 2-3 ਦਿਨ ਇਹਨਾਂ ਨੇ ਕੁਝ ਨਹੀਂ ਦੱਸਿਆ, ਫਿਰ ਬਾਅਦ ਚ ਪਤਾ ਲੱਗਿਆ ਕਿ ਆਹ ਮਾਮਲਾ ਹੋ ਗਿਆ। ਤੇ ਲੱਗਦਾ ਇਹੋ ਆ ਕਿ ਜਿਵੇਂ ਇਹਨਾਂ ਨੇ ਮੈਨੂਅਲੀ ਫਿਰ ਕਿਹਾ ਕਿ ਮੈਨੂਅਲ ਦਾ ਮਤਲਬ ਕਿ ਤੁਸੀਂ ਫਿਰ ਮਨੁੱਖੀ ਆਧਾਰਿਤ ਆ ਗਏ ਨਾ ਉਸੇ ਤਕਨੀਕ ਤੇ। ਜੋ ਜੀ ਜਿਵੇਂ ਆਪਾਂ ਕਹਿੰਦੇ ਕਿ ਕੰਡਕਟਰ ਕਹਿੰਦਾ ਚੱਲ ਵਿਸਲ ਨਹੀਂ ਮਾਰਦਾ ਹੁੰਦਾ, ਬੱਸ ਬੈਕ ਕਰਾਉਂਦਾ, ਤਾਂ ਜੀ ਮੈਨੂਅਲ ਹੋ ਗਿਆ ਨਾ। ਸੀਟੀ ਮਾਰ ਜੀ ਕੇ ਕੰਡਕਟਰ ਜਾਂ ਆਵਾਜ਼ ਕਰੇ ਆਉਣ ਦੇ ਇੱਧਰ ਕਰ ਲਾ, ਸੱਜੇ ਮੋੜ ਲਾ, ਥੋੜੀ ਜਿਹੀ ਇੱਧਰ ਕਰ ਲਾ, ਠੀਕ ਹੂੰ ਹੈ। ਤਾਂ ਇਦਾਂ ਹੀ ਹੈ ਨਾ, ਫਲਾਈਟਾਂ ਉਦੋਂ ਵੀ ਲੇਟ ਇਸੇ ਕਰਕੇ ਡਿਲੇ ਚੱਲ ਰਹੀਆਂ ਸਨ ਕਿ ਕਿੱਥੇ ਤਾਂ ਮੈਨੂਅਲੀ ਸਿਸਟਮ ਤੁਹਾਡਾ ਜਿਹੜਾ ਬੰਦਿਆਂ ਨੇ ਚਲਾਉਣਾ ਤੇ ਸਲੋ ਹੋ ਜਾਏਗਾ, ਜੀ ਕਿੱਥੇ ਆਟੋਮੈਟਿਕ ਚੱਲਣਾ। ਤਾਂ ਇੱਕ ਵਾਰੀ ਫੇਰ ਇਹ ਜਿਹੜਾ ਕਹਿ ਰਹੇ ਮੈਨੂਅਲੀ ਗਏ ਆ ਅਸੀਂ, ਤਾਂ ਮੈਨੂੰ ਲੱਗਦਾ ਕਿ ਕਾਂਡ ਫੇਰ ਹੋ ਗਿਆ। ਜੀ ਇਹ ਉਧਰ CM ਦੇ ਪਰਿਵਾਰ ਨੂੰ ਠੇਕਿਆਂ ਵਾਲਾ ਕੀ ਮਾਮਲਾ ਹੈ ਜੀ? ਨਹੀਂ ਦੇਖੋ, ਇਹ
ਇਹ ਸੀਐਮ ਕਿਤੇ ਆਪਣੇ ਵਾਲਾ ਨਾ ਸਮਝ ਲਿਓ, ਐਵੇਂ ਨਾ ਇਹਨੂੰ ਰਗੜ ਦਿਓ। ਗੱਲ ਜੀ ਇਹ ਆ ਕਿ ਇਹ ਸੀਐਮ ਕੋਈ ਇੱਕ ਥੋੜੀ ਆ। ਜੀ ਇਹ ਮਾਮਲਾ ਗਿਆ ਸੁਪਰੀਮ ਕੋਰਟ, ਜਿੱਥੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਜਾ ਕੇ ਕੇਸ ਝਗੜਨਾ ਸਟਾਰਟ ਕਰ ਦਿੱਤਾ। ਦਰਅਸਲ ਕੀ ਹੈ ਕਿ ਅਰੁਣਾਚਲ ਦੇ ਜਿਹੜੇ ਸੀਐਮ ਆ ਖਾਂਡੂ, ਜੀ ਬਈ 10 ਪ੍ਰੇਮਾ ਖਾਂਡੂ ਸਾਲਾਂ, ਹਾਂਜੀ ਖਾਂਡੂ ਪ੍ਰੇਮਾ ਖਾਂਡੂ ਹੈ ਸ਼ਾਇਦ ਉਹਨਾਂ ਦਾ ਨਾਮ। ਨਹੀਂ ਜੀ, ਪ੍ਰੇਮਾ ਨਹੀਂ, ਪੇਮਾ। ਪੇਮਾ ਪੇਮਾ ਖਾਂਡੂ, ਜੀ ਜੀ ਪੇਮਾ ਖਾਂਡੂ। ਹਾਂਜੀ, 10 ਸਾਲ ਦੇ ਵਿੱਚ ਇੱਕ ਜ਼ਿਲ੍ਹੇ 'ਚ ਇਹਨਾਂ ਨੇ 31 ਠੇਕੇ ਜਿਹੜੇ ਆ ਉਹ ਹਾਸਲ ਕੀਤੇ ਆ। ਅਦਭੁਤ ਜੀ ਐ, ਮਤਲਬ ਕਿ ਕਹਿ ਲੋ ਕਿ ਜਾਦੂਗਰੀ ਹੈ ਨਾ, ਜਾਦੂਗਰੀਆਂ ਕਰਦੀਆਂ ਸਾਡੇ ਨਾਲ। ਤਾਂ ਗੱਲ ਇਹ ਹੈ ਕਿ ਜੀ ਦੋ ਕੰਪਨੀਆਂ ਦੇ ਟੈਂਡਰ ਜਿਹੜੇ ਆ ਨਾ, ਉਹ ਸੀਐਮ ਜੀ ਦੇ ਨਾਲ ਜੁੜੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਦਾ 0.01 ਦਰ ਦੇ ਨਾਲ ਫਰਕ ਸੀਗਾ, ਤਾਂ ਟੈਂਡਰ ਮਿਲ ਗਿਆ। ਤਾਂ ਇਹ ਜੀ ਆਪਣੇ ਆਪ ਦੇ ਵਿੱਚ ਇਹ ਆ ਕਿ 2024 ਦੇ ਵਿੱਚ ਪ੍ਰਾਪਰਟੀ ਇਹਦੀ 332 ਕਰੋੜ ਦੀ ਸੀ। ਤੁਸੀਂ ਹਿਸਾਬ ਲਾ ਲਓ, ਤੇ 50 ਸਾਲਾਂ ਦਾ ਜਿਹੜਾ ਇਜ਼ਾਫਾ ਸੀ 100% ਦਾ ਸੀਗਾ। ਤਾਂ ਹੁਣ ਪਤਾ ਲੱਗ ਗਿਆ। ਤੁਸੀਂ ਜੋ ਗੱਲਾਂ ਕਰਦੇ ਹੁੰਦੇ ਜੇ ਕਿ ਬਈ ਇਹਨਾਂ ਦੇ ਕੋਲ ਕਿਹੜਾ ਝੁਰਲੂ ਹੈ, ਅਮੀਰ ਕਿਵੇਂ ਹੋ ਜਾਂਦੇ, ਲਓ ਝੁਰਲੂ ਦਾ ਵੀ ਪਤਾ ਲੱਗ ਗਿਆ। ਜੀ ਹੁਣ ਇਹ ਸੁਪਰੀਮ ਕੋਰਟ ਨੇ ਇੱਕ ਤਫਸੀਲ ਪੂਰਵਕ ਹਲਫਨਾਮਾ ਮੰਗਿਆ ਸਰਕਾਰ ਤੋਂ ਕਿ ਲਿਆਓ ਭਾਈ, ਜੀ ਐਦਾਂ ਠੇਕੇ, ਮਤਲਬ ਕਿ ਇਹ ਤੇ ਬੜ ਕਨਫਲਿਕਟ ਆਫ ਇੰਟਰਸਟ ਛੱਡੋ, ਇਹ ਤੇ ਨਿਹਰਾ ਹੀ ਕਨਫਲਿਕਟ ਆ, ਜੀ ਇਹ ਤੇ ਜੀ ਨਿਹਰਾ ਹੀ ਝਗੜਾ। ਬਈ ਇਦਾਂ ਕਿਵੇਂ ਹੋ ਗਿਆ? ਬਿਲਕੁਲ ਜੀ ਥੋੜੇ ਜਿਹੇ ਮਾਰਜਨ ਦੇ ਨਾਲ ਆਉਂਦੀਆਂ ਇਹਨਾਂ ਦੀਆਂ ਕੰਪਨੀਆਂ ਹੀ ਠੇਕੇ ਲੈ ਜਾਂਦੀਆਂ। ਤੋਂ ਵਿਸਥਾਰ ਪੂਰਵਕ ਸੁਪਰੀਮ ਕੋਰਟ ਨੇ ਹਲਫਨਾਮਾ ਮੰਗਿਆ। ਇਹ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਚਲਾ ਗਿਆ ਜੀ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।